ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ ਵਿਊਅਰਸ। 1699 ਦੀ ਵਿਸਾਖੀ ਨੂੰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ 5 ਪਿਆਰਿਆਂ ਦੇ ਰੂਪ ਵਿੱਚ ਖਾਲਸਾ ਪੰਥ ਦੀ ਸਿਰਜਣਾ ਕੀਤੀ। ਗੁਰੂ ਕਲਗੀਧਰ ਨੇ 5 ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ 5 ਕਕਾਰਾਂ ਦੇ ਰੂਪ ਵਿੱਚ ਆਪਣੀਆਂ ਪ੍ਰੇਮ ਨਿਸ਼ਾਨੀਆਂ ਪੰਥ ਨੂੰ ਬਖਸ਼ੀਆਂ। ਇਹਨਾਂ 5 ਕਕਾਰਾਂ ਵਿੱਚ ਕੇਸ, ਕਸ਼ਹਿਰਾ, ਕੰਗਾ, ਕੜਾ ਤੇ ਕਿਰਪਾਨ ਸ਼ਾਮਿਲ ਹਨ। ਕਿਰਪਾਨ ਸੱਚ, ਹੱਕ, ਇਨਸਾਫ ਦੀ ਪ੍ਰਤੀਕ ਹੈ। ਹਜ਼ਾਰਾਂ ਸਾਲਾਂ ਦੇ ਮਨੁੱਖੀ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਅਬਲਾ ਕਰਕੇ ਜਾਣੀ ਜਾਂਦੀ ਔਰਤ ਨੂੰ ਗੁਰੂ ਸਾਹਿਬ ਨੇ ਅੰਮ੍ਰਿਤ ਛਕਾ ਕੇ ਸਿੰਘਣੀ ਬਣਾਇਆ ਅਤੇ ਉਸ ਨੂੰ ਕੌਰ ਜਾਣੀ ਕਿ ਪ੍ਰਿੰਸੈਸ ਦਾ ਖਿਤਾਬ ਦਿੱਤਾ। ਸਿੰਘਣੀ ਦੇ ਗਾਤਰੇ ਵੀ ਕਿਰਪਾਨ ਹੈ, ਜਿਹੜੀ ਉਸ ਨੂੰ ਆਜ਼ਾਦ, ਬਲਵਾਨ ਤੇ ਆਪਣੇ ਆਪ ਤੇ ਭਰੋਸਾ ਰੱਖਣ ਦਾ ਬਲ ਬਖਸ਼ਦੀ ਹੈ। ਅੱਜ ਅਸੀਂ ਦਸ਼ਮੇਸ਼ ਪਿਤਾ ਦੇ ਆਦਰਸ਼ਾਂ ਤੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੀ ਖਾਲਸਾ ਪੰਥ ਦੀ ਇੱਕ ਸਪੁੱਤਰੀ ਬੀਬੀ ਕਵਲਜੀਤ ਕੌਰ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਬੀਬੀ ਕਵਲਜੀਤ ਕੌਰ, ਜਿਨ੍ਹਾਂ ਨੇ ਆਪਣੀ ਐਜੂਕੇਸ਼ਨ ਤੋਂ ਬਾਅਦ IRS ਜਾਣੀ ਕਿ ਇੰਟਰਨਲ ਰੈਵਨਿਊ ਸਰਵਿਸਿਜ਼ ਵਿੱਚ ਨੌਕਰੀ ਜੁਆਇਨ ਕੀਤੀ। ਨੌਕਰੀ ਜੁਆਇਨ ਕਰਨ ਤੋਂ ਕੁਝ ਸਮਾਂ ਬਾਅਦ ਉਹਨਾਂ ਨੇ 2005 ਦੇ ਵਿੱਚ ਅੰਮ੍ਰਿਤ ਛਕ ਲਿਆ ਅਤੇ ਛੋਟੀ ਕਿਰਪਾਨ ਪਾਣੀ ਸ਼ੁਰੂ ਕਰ ਦਿੱਤੀ। ਅਗਲੇ ਸਾਲ 2006 ਦੇ ਵਿੱਚ IRS ਨੇ ਕਿਰਪਾਨ ਨੂੰ ਬਾਕੀ ਮੁਲਾਜ਼ਮਾਂ ਲਈ ਖਤਰਾ ਦੱਸ ਕੇ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ। ਕਮਲਜੀਤ ਨੇ ਲੰਬੀ ਅਦਾਲਤੀ ਲੜਾਈ ਲੜੀ ਅਤੇ ਇਸ ਲੜਾਈ ਨੂੰ ਕਾਫੀ ਹੱਦ ਤੱਕ ਜਿੱਤਿਆ। ਇਹ ਕਿਰਪਾਨ ਕੇਸ ਕੀ ਸੀ ਅਤੇ ਇਸ ਚੋਂ ਫਾਈਨਲੀ ਕੀ ਰਾਹਤ ਮਿਲੀ ਹੈ ਅਤੇ ਇਸ ਦੇ ਦੂਰਗਾਮੀ ਪ੍ਰਭਾਵ ਕੀ ਹੋਣਗੇ, ਇਸ ਸੰਬੰਧੀ ਅੱਜ ਅਸੀਂ ਬੀਬੀ ਕਵਲਜੀਤ ਕੌਰ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਹਿਊਸਟਨ ਟੈਕਸਸ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ TV 84 ਦੇ ਦਰਸ਼ਕਾਂ ਦੇ ਰੂਬਰੂ ਹੋਣ ਤੇ ਬਹੁਤ ਸਵਾਗਤ ਕਰਦੇ ਹਾਂ। ਉਸ ਤੋਂ ਬਾਅਦ ਭੈਣ ਜੀ, ਸਾਲੇ ਬੜੀ ਮਾਣ ਤੇ ਫਖਰ ਵਾਲੀ ਗੱਲ ਹੈ ਕਿ ਤੁਸੀਂ TV 84 ਦੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ। ਤੁਸੀਂ ਇੱਕ ਬਹਾਦਰ ਸਿੰਘ ਨਹੀਂ ਹੋ, ਤੁਸੀਂ ਸਿੱਖ ਕੌਮ ਦੀ ਸ਼ਾਨ ਹੋ। ਜੋ ਵੀ ਤੁਸੀਂ ਸਾਲੇ ਕੀਤਾ ਹੈ ਸਿੱਖ ਕੌਮ ਦੇ ਲਈ ਕੀਤਾ ਹੈ। ਤੇ ਅਸੀਂ ਸਭ ਤੋਂ ਪਹਿਲਾਂ ਇਸ ਕੇਸ ਦੇ ਬਾਰੇ ਜਾਣਕਾਰੀ ਲੈਣ ਤੋਂ ਪਹਿਲਾਂ ਅਸੀਂ ਤੁਹਾਡੇ ਪਿਛੋਕੜ, ਤੁਹਾਡੀ ਐਜੂਕੇਸ਼ਨ, ਤੁਹਾਡੇ ਪਰਿਵਾਰ ਬਾਰੇ ਜਾਣਨਾ ਚਾਹਾਂਗੇ। ਉਸ ਬਾਰੇ ਸਾਨੂੰ ਡਿਟੇਲ ਦੇ ਵਿੱਚ ਦੱਸੋ। ਹਾਂਜੀ ਜ਼ਰੂਰ ਭੈਣ ਜੀ। Basically, I was born and brought up in New Delhi. I almost teenager ਸੀਗੇ ਜਦੋਂ ਸਾਡਾ ਸਾਰਾ ਪਰਿਵਾਰ, ਪੇਰੈਂਟਸ, ਸਿਬਲਿੰਗਸ, ਅਸੀਂ ਸਾਰੇ ਜਣੇ ਇਕੱਠੇ ਹੋ ਰਹੇ ਹਿਊਸਟਨ ਵਿੱਚ ਮੂਵ ਹੋ ਗਏ ਸੀਗੇ। ਸੋ ਮੇਰਾ ਹਾਈ ਸਕੂਲ ਤੱਕ ਦੀ ਐਜੂਕੇਸ਼ਨ ਜਿਹੜੀ ਸੀਗੀ ਉਹ ਨਿਊ ਦਿੱਲੀ ਤੋਂ ਸੀਗੀ ਤੇ ਉਸ ਤੋਂ ਬਾਅਦ ਜਿਹੜਾ ਕਾਲਜ ਲੈਵਲ ਦੀ ਐਜੂਕੇਸ਼ਨ ਸੀਗੀ ਉਹ ਹਿਊਸਟਨ ਆ ਕੇ ਹੋਈ। ਜੀ ਤੇ can you also tell us about like your family a little bit? ਜੀ, ਫੈਮਿਲੀ ਵਿੱਚ ਪੇਰੈਂਟਸ, ਗ੍ਰੈਂਡ ਪੇਰੈਂਟਸ ਸੀਗੇ। ਮੇਰੇ ਦਾਦੀ ਜੀ 2012 ਵਿੱਚ ਪੂਰੇ ਹੋ ਗਏ, ਪਰ ਉਹ ਵੀ ਉਰੇ ਹੀ ਸੀਗੇ। ਪੇਰੈਂਟਸ ਹੈਗੇ ਆ, ਸਿਬਲਿੰਗਸ ਹੈਗੇ ਆ। We are 5 brothers and sisters. I have 2 brothers and 2 sisters. ਹਾਂਜੀ ਜੀ। ਤੇ ਭੈਣ ਜੀ, ਜਿਸ ਤਰ੍ਹਾਂ 2005 ਦੇ ਵਿੱਚ ਤੁਸੀਂ ਅੰਮ੍ਰਿਤ ਛਕਿਆ, we would like to ask you ਤੁਹਾਨੂੰ ਕਿਸ ਚੀਜ਼ ਤੋਂ ਪ੍ਰੇਰਨਾ ਮਿਲੀ ਸੀ ਅੰਮ੍ਰਿਤ ਛਕਣ ਦੀ? ਹਾਂਜੀ ਭੈਣ ਜੀ, ਸਾਡਾ ਸਾਰਾ ਪਰਿਵਾਰ ਸ਼ੁਰੂ ਤੋਂ ਹੀ ਸਿੱਖੀ ਦੇ ਕਾਫੀ ਕਰੀਬ ਰਿਹਾ ਹੈਗਾ। ਮੇਰੇ ਗ੍ਰੈਂਡ ਪੇਰੈਂਟਸ ਤੋਂ ਲੈ ਕੇ ਪੇਰੈਂਟਸ, ਈਵਨ ਸਿਬਲਿੰਗ, ਘਰ ਵਿੱਚ I was probably the last one to take ਅੰਮ੍ਰਿਤ। ਤਕਰੀਬਨ ਸਾਰਿਆਂ ਨੇ ਅੰਮ੍ਰਿਤ ਪਹਿਲਾਂ ਛਕਿਆ ਹੋਇਆ ਸੀਗਾ। ਮੇਰੇ ਸਵਾਲ ਵਿੱਚ ਮੇਰੇ ਜਹਨ ਬਹੁਤ ਸਾਰੇ ਸਵਾਲ ਰਹਿੰਦੇ ਸੀਗੇ। ਸੋ ਮੈਨੂੰ ਪਤਾ ਹੈ ਕਿ 2-3 ਸਾਲ ਤੱਕ ਕੈਂਪਸ ਐਂਡ ਰਿਟਰੀਟ ਤੇ ਜਾਂਦੇ ਸੀਗੇ, ਪਰ ਫਿਰ ਵੀ ਕਾਫੀ ਹੱਦ ਤੱਕ ਕੁਛ ਐਸੇ ਸਵਾਲ ਸੀਗੇ ਜੋ ਮੈਨੂੰ ਆਪਣੇ ਆਪ ਵਿੱਚ ਆਨਸਰ ਚਾਹੀਦੇ ਸੀ। ਸੋ ਕਾਫੀ ਆਈ ਰਿਮੈਂਬਰ ਗੁਰਦੁਆਰੇ ਦੇ ਭਾਈ ਸਾਹਿਬਾਂ ਨਾਲ ਗੱਲਾਂ ਬਾਤਾਂ, ਹੋਰ ਫਰੈਂਡਸ ਨਾਲ। ਐਂਡ ਸੋ ਇਟ ਟੁਕ ਮੀ ਅ ਗੁੱਡ 2-3 years to prepare myself. I always wanted to do it, ਲੇਕਿਨ ਕਾਫੀ ਹੱਦ ਤੱਕ ਮੇਰੇ ਇਸ ਤਰ੍ਹਾਂ ਦੇ ਸਵਾਲ ਰਹਿੰਦੇ ਸੀ ਜਿਹਨਾਂ 'ਚ ਮੈਨੂੰ ਲੱਗਦਾ ਸੀਗਾ ਕਿ ਮੈਨੂੰ ਪੂਰੀ ਤਰ੍ਹਾਂ ਆਪਣੇ ਆਪ ਵਿੱਚ ਸ਼ੋਰ ਹੋਣਾ ਚਾਹੀਦਾ ਹੈਗਾ ਕਮਿਟਮੈਂਟ ਕਰਨ ਤੋਂ ਪਹਿਲਾਂ। ਹਾਂਜੀ ਜੀ। ਉਹ ਸਭ ਹੋਣ ਤੋਂ ਬਾਅਦ ਫਿਰ 2005 ਵਿੱਚ ਇਸ when I took the ਅੰਮ੍ਰਿਤ। ਜੀ ਤਾਂ ਭੈਣ ਜੀ, ਅਸੀਂ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਅੰਮ੍ਰਿਤ ਛਕਣ ਤੋਂ ਬਾਅਦ ਤੁਹਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਕੀ ਤਬਦੀਲੀ ਆਈ ਅਤੇ ਤੁਹਾਡੀ ਕਿਰਪਾਨ ਦੇ ਹਵਾਲੇ ਨਾਲ ਜਾਪ ਤੇ ਪ੍ਰੋਬਲਮ ਕਦੋਂ ਸ਼ੁਰੂ ਹੋਈ? ਜੀ ਜ਼ਰੂਰ। ਨਿੱਜੀ ਜ਼ਿੰਦਗੀ ਵਿੱਚ ਭੈਣ ਜੀ honestly think ਕਿ ਅੰਮ੍ਰਿਤ does something to, or it had done something to me, ਜਿਹਦੇ ਵਿੱਚ ਮੈਂ ਆਪਣੇ ਆਪ ਦੇ ਵਿੱਚ ਕਾਫੀ ਬਦਲਾਵ ਮਹਿਸੂਸ ਕੀਤਾ। I think ਅੰਮ੍ਰਿਤ ਛਕਣ ਤੋਂ ਬਾਅਦ it was a good beginning for me to start living a life that is a committed life, a Sikh one should live, whether Sikh or not even. ਤੇ I think ਅੰਮ੍ਰਿਤ ਛਕਣ ਨਾਲ ਮੈਨੂੰ ਜ਼ਿੰਦਗੀ ਦਾ ਇੱਕ ਅੱਛਾ ਰਸਤਾ ਤੁਰਨ ਵਾਸਤੇ ਪ੍ਰੇਰਨਾ ਮਿਲ ਗਈ।
ਜੌਬ ਐਸ ਪਰ ਐਸ ਜੌਬ ਦਾ ਜਾਂਦਾ ਹੈਗਾ ਮੈਂ ਉਰੇ ਹਿਊਸਟਨ ਵਿੱਚ BBA ਇਨ ਅਕਾਊਂਟਿੰਗ ਬੈਚਲਰਸ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਇਨ ਅਕਾਊਂਟਿੰਗ ਕੀਤੀ ਸੀਗੀ। ਉਸ ਤੋਂ ਬਾਅਦ ਮੈਂ ਸਰਟੀਫਾਈਡ ਪਬਲਿਕ ਅਕਾਊਂਟੈਂਟ CPA ਦਾ ਲਾਇਸੈਂਸ ਉਰੇ ਟੈਕਸਸ ਵਿੱਚ ਮੈਂ ਲਾਇਸੈਂਸਡ ਹੈਗੀ ਆ। ਐਂਡ ਦੈਨ ਆਈ ਵੈਂਟ ਐਂਡ ਵਰਕਡ ਫॉर ਅ ਫਰਮ ਕਾਲਡ ਪ੍ਰਾਈਸਵਾਟਰਹਾਊਸ। ਮੈਂ ਉਹਨਾਂ ਵਾਸਤੇ ਤਕਰੀਬਨ 8 ਸਾਲ ਕੰਮ ਕੀਤਾ। ਮੈਨੇਜਮੈਂਟ ਲੈਵਲ ਅਚੀਵ ਕਰਨ ਤੋਂ ਬਾਅਦ I finally wanted to make a move and serve the government, you know, something that I'm good in, which is taxes. So it solved both of the purposes ki naal te government di service hoegi ਹਾਂਜੀ ਤੇ ਨਾਲ ਦੀ ਨਾਲ ਜੋ ਮੈਂ ਜਿਸ ਚੀਜ਼ ਦੀ ਮੈਨੂੰ ਨੌਲੇਜ ਹੈ ਉਸ ਦੇ ਰਾਹੀਂ ਮੈਂ ਆਪਣੀ ਗਵਰਨਮੈਂਟ ਨੂੰ ਸਰਵ ਕਰ ਸਕਾਂਗੀ। ਜੀ 2004 ਮਿਡ 2004 ਵਿੱਚ 2004 ਜੁਲਾਈ ਵਿੱਚ ਫਿਰ ਮੈਂ ਪ੍ਰਾਈਸਵਾਟਰਹਾਊਸਕੂਪਰਸ ਛੋੜ ਕੇ ਇੰਟਰਨਲ ਰੈਵਨਿਊ ਸਰਵਿਸਿਜ਼ ਨੂੰ ਜੁਆਇਨ ਕਰ ਲਿੱਤਾ ਸੀਗਾ। ਹਾਂਜੀ ਜੀ ਐਂਡ ਜੁਆਇਨ ਵੀ ਜਦੋਂ ਮੈਂ ਕੀਤਾ ਸੀਗਾ ਆਈ ਜੁਆਇਨ ਦੈਮ ਐਟ GS 13 ਲੈਵਲ ਜੋ ਕਿ ਤਕਰੀਬਨ ਹਾਇਰ ਲੈਵਲ ਮੰਨਿਆ ਜਾਂਦਾ ਸੀ ਔਰ ਉਰੇ ਹਿਊਸਟਨ ਵਿੱਚ ਔਰ LMSD ਡਿਪਾਰਟਮੈਂਟ ਜਿਹੜੇ ਕਿ ਲਾਰਜ ਸਰਵਿਸਿਜ਼ ਐਂਡ ਲਾਰਜ ਬਿਜ਼ਨਸਿਜ਼ ਜਿੱਦਾਂ ਉਰੇ ਹਿਊਸਟਨ ਵਿੱਚ ਤਕਰੀਬਨ ਆਇਲ ਐਂਡ ਗੈਸ ਇੰਡਸਟਰੀਜ਼ ਜ਼ਿਆਦਾ ਹੈਗੀ ਹੈ। ਹਾਂਜੀ ਸੋ ਜਿਹੜੀ ਆਪਣੀ ਬਿਗ ਆਇਲ ਐਂਡ ਗੈਸ ਇੰਡਸਟਰੀ ਹੈਗੀ ਆ ਉਹਨਾਂ ਦੇ ਬੇਸਿਕਲੀ ਟੈਕਸ ਰਿਟਰਨਸ ਨੂੰ ਕੰਪਲੈਕਸ ਟੈਕਸ ਰਿਟਰਨਸ ਨੂੰ ਆਡਿਟ ਕਰਨਾ ਇਜ਼ ਵਟ ਮੇਰੀ ਡਿਊਟੀ ਸੀਗੀ ਉਰੇ। ਜੀ ਜੀ ਬਟ ਤਕਰੀਬਨ ਹਲੇ ਸਾਲ ਵੀ ਪੂਰਾ ਨਹੀਂ ਹੋਇਆ ਸੀਗਾ ਕਿ ਆਈ ਟੁਕ ਅੰਮ੍ਰਿਤ ਇਨ April 2005। ਹਾਂਜੀ ਸੋ ਜੁਲਾਈ 2004 ਚ ਮੈਂ ਆਈਰਿਸ ਜੁਆਇਨ ਕੀਤਾ ਸੀਗਾ। ਅਪ੍ਰੈਲ 2005 ਵਿੱਚ ਮੈਂ ਅੰਮ੍ਰਿਤ ਛਕਿਆ ਸੀਗਾ। ਜੀ ਔਰ ਅੰਮ੍ਰਿਤ ਛਕਦੇ ਸਾਰੇ ਐਕਚੁਅਲੀ ਉਰੇ ਹਿਊਸਟਨ ਵਿੱਚ ਉਸ ਟਾਈਮ ਅੰਮ੍ਰਿਤ ਸੰਚਾਰ ਨਹੀਂ ਹੋ ਰਿਹਾ ਸੀਗਾ ਤੇ ਫਿਰ ਮੈਂ DC ਗਈ ਸੀਗੀ ਕਿਉਂਕਿ ਮੈਨੂੰ ਪਤਾ ਲੱਗਿਆ ਸੀ DC ਅੰਮ੍ਰਿਤ ਸੰਚਾਰ ਹੋ ਰਿਹਾ ਔਰ ਗੱਤਕੇ ਦੀ ਟੀਮ ਵਿੱਚ ਵੀ ਸੀਗੇ ਉਹ ਲੋਕ ਜਾ ਰਹੇ ਸੀ ਤੇ ਮੈਂ ਉਹਨਾਂ ਦੇ ਨਾਲ ਗਈ ਸੀਗੀ ਉੱਥੇ। ਹਾਂਜੀ ਐਂਡ ਜਾਣ ਤੋਂ ਪਹਿਲਾਂ ਆਈ ਰਿਮੈਂਬਰ ਕਿ ਮੈਂ ਇੱਕ ਟੈਂਪਲੇਟ ਦਿਖਾਇਆ ਆਪਣੇ ਸੁਪਰਵਾਈਜ਼ਰ ਨੂੰ ਕਿ ਦੇਖੋ ਮੈਨੂੰ 2-3 ਦਿਨ ਦੀ ਛੁੱਟੀ ਚਾਹੀਦੀ ਹੈਗੀ ਹੈ ਕਿ ਮੈਂ ਆਊਟ ਆਫ ਟਾਊਨ ਜਾ ਰਹੀ ਹੈਗੀ ਆ। ਹਾਂਜੀ ਔਰ ਸਿੱਖੀਜ਼ਮ ਦੇ ਬਾਰੇ ਇੱਕ ਟੈਂਪਲੇਟ ਸੀਗਾ ਜਿਹਦੇ ਵਿੱਚ ਉਹਨਾਂ ਨੇ ਬੜੇ ਗੌਰ ਨਾਲ ਸਾਰੀ ਚੀਜ਼ ਪੜ੍ਹੀ ਔਰ ਪੰਜ ਪ੍ਰਕਾਰ ਦੇਖੇ ਔਰ ਕਿਰਪਾਨ ਦੇਖ ਕੇ ਉਹਨਾਂ ਨੂੰ ਸਵਾਲ ਥੋੜੇ ਜਿਹੇ ਉਹਨਾਂ ਨੇ ਮੈਨੂੰ ਸਵਾਲ ਕੀਤੇ ਉਸ ਦੇ ਬਾਰੇ। ਉਸ ਟਾਈਮ ਤੱਕ ਮੈਨੂੰ ਨਹੀਂ ਸੀਗਾ ਕਿ ਵੀ ਕੋਈ ਕੰਸਰਨ ਹੋਏਗਾ। ਹਾਂਜੀ ਮੈਂ ਅੰਮ੍ਰਿਤ ਛਕਣ ਚਲੀ ਗਈ 2-3 ਦਿਨ ਬਾਅਦ ਵੀਕਐਂਡ ਤੋਂ ਬਾਅਦ ਜਦੋਂ ਮੈਂ ਵਾਪਿਸ ਆਈ ਬਿਲਡਿੰਗ ਵਿੱਚ ਐਂਟਰ ਕੀਤੇ। ਫੈਡਰਲ ਬਿਲਡਿੰਗ ਵਿੱਚ ਕੀ ਹੁੰਦਾ ਹੈ ਭੈਣ ਜੀ ਕਿ ਸਕਰੀਨਿੰਗ ਹੁੰਦੀ ਹੈ ਮੈਟਲ ਡਿਟੈਕਟਰਸ ਹੁੰਦੇ ਹੈਗੇ ਆ। ਮੇਰਾ ਜਿਹੜਾ ਆਫਿਸ ਮੇਰਾ ਬੇਸ ਸੀਗਾ ਉਹ ਹਿਊਸਟਨ ਦੀ ਮੇਨ ਫੈਡਰਲ ਬਿਲਡਿੰਗ ਜਿਹੜੀ ਡਾਊਨਟਾਊਨ ਵਿੱਚ ਹੈਗੀ ਹੈ ਜਿਹਨੂੰ ਕਿ ਫੈਡਰਲ ਪ੍ਰੋਟੈਕਟਿਡ ਸਰਵਿਸਿਜ਼ ਜਿਹੜੀ ਕਿ DHS ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਏਜੰਸੀ ਮੈਨੇਜ ਕਰਦੀ ਹੈ। ਹਾਂਜੀ ਔਰ ਉਸੇ ਬਿਲਡਿੰਗ ਵਿੱਚ IRS ਦੇ ਆਫਿਸ ਹੋਰ ਗਵਰਨਮੈਂਟ ਆਫਿਸਿਸ ਸੋਸ਼ਲ ਸਿਕਿਉਰਿਟੀ ਦਾ ਪਾਸਪੋਰਟ ਦਾ ਆਈ ਥਿੰਕ 에ਅਰਫੋਰਸ ਐਂਡ ਨੇਵੀ ਦੇ ਵੀ ਆਫਿਸਿਸ ਹੈਗੇ ਆ ਕਾਂਗਰਸ ਵੂਮਨ ਇੱਕ ਆਪਣੇ ਹੈਗੇ ਔਰ ਉਹਨਾਂ ਦੇ ਵੀ ਆਫਿਸ ਤੋਂ ਸੇਮ ਬਿਲਡਿੰਗ ਵਿੱਚ ਤਕਰੀਬਨ ਸਾਰੇ ਟੈਨੈਂਟ ਜਿਹੜੇ ਹੈਗੇ ਆ ਉਹ ਗਵਰਨਮੈਂਟ ਐਂਟੀਟੀਜ਼ ਦੀ ਹੈਗੀਆਂ। ਜੀ ਸੋ ਉਹਨਾਂ ਦੀ ਕਾਫੀ ਪ੍ਰੋਸੈਸ ਹੈਗੀ ਹੈ ਕਿ we go through a metal detector before even going into our offices every day. ਜੀ ਸੋ ਆਈ ਰਿਮੈਂਬਰ ਜਦੋਂ ਮੈਂ ਅੰਮ੍ਰਿਤ ਛਕ ਕੇ ਵਾਪਿਸ ਆਈ ਔਰ ਮੈਂ ਮੈਟਲ ਡਿਟੈਕਟਰ ਸਕਰੀਨਿੰਗ ਦੇ ਥਰੂ ਮੇਰਾ ਕਲੀਅਰ ਹੋ ਗਿਆ। ਇਟ ਡਿਡਨਟ ਬੀਪ ਕੁਛ ਨਹੀਂ ਹੋਇਆ। ਔਰ ਮੈਂ ਆਪਣੇ ਆਫਿਸ ਮੇਰਾ 18th ਫਲੋਰ ਤੇ ਆਫਿਸ ਸੀਗਾ ਮੈਂ ਆਪਣੇ ਆਫਿਸ ਚਲੀ ਗਈ ਔਰ ਮੇਰੇ ਜਿਹੜੇ ਸੁਪਰਵਾਈਜ਼ਰ ਸੀ ਉਹ ਬੜੇ ਹੈਰਾਨ ਹੋਏ ਕਿ ਹਾਊ ਵਾਸ ਦੇ ਏਬਲ ਟੂ ਪਾਸ ਥਰੂ ਦਾ ਮੈਟਲ ਡਿਟੈਕਟਰ। ਜੀ ਤੇ ਉਹਨਾਂ ਨੇ ਫਿਰ ਮੈਨੂੰ ਕਿਹਾ ਕਿ ਤੁਸੀਂ ਸਿਕਿਉਰਿਟੀ ਪੇਪਰ ਦੇ ਵਾਸਤੇ ਰਿਕੁਐਸਟ ਕਰੋ। ਹਾਂਜੀ ਉਹ ਅਸੀਂ ਰਿਕੁਐਸਟ ਕੀਤੀ ਔਰ ਉਹਨਾਂ ਨੇ ਬੇਸਿਕਲੀ 2-3 ਦਿਨ ਬਾਅਦ ਜਦੋਂ ਅਸੀਂ ਉਹ ਪੇਪਰ ਵਰਕ ਸਬਮਿਟ ਕਰ ਦਿੱਤਾ ਮੈਂ ਸਿਕਿਉਰਿਟੀ ਵੇਵਰ ਦਾ। ਹਾਂਜੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਬਈ ਵੀਵ ਨੈਵਰ ਅਸੀਂ ਦੇਖ ਲਿੱਤਾ ਵੀ ਸਾਨੂੰ ਹੁਣ ਤੱਕ ਕਿਸੇ ਸਿੱਖ ਨੇ ਇਸ ਤਰ੍ਹਾਂ ਦੀ ਰਿਕੁਐਸਟ ਨਹੀਂ ਕੀਤੀ ਹੈਗੀ। ਹਾਂਜੀ ਸੋ ਜਦ ਤੱਕ ਅਸੀਂ ਫਿਗਰ ਆਊਟ ਕਰੀਏ ਕੀ ਕਰਨਾ ਹੈ ਕਿ ਵੀ ਯੂ ਹੈਵ ਟੂ ਵਰਕ ਫਰਮ ਹੋਮ। ਹਾਂਜੀ April 2005 ਵਿੱਚ ਹੀ 3 ਦਿਨ ਬਾਅਦ ਉਹਨਾਂ ਨੇ ਮੈਨੂੰ ਘਰ ਭੇਜ ਦਿੱਤਾ ਐਂਡ ਦੇ ਟੋਲਡ ਮੀ ਟੂ ਵਰਕ ਫਰਮ ਹੋਮ ਜਦ ਤੱਕ ਯੂ ਆਪਣਾ ਫੈਸਲਾ ਡਿਸੀਜਨ ਨਾਲ ਰੀਚ ਕਰ ਲੈਣ। ਜੀ तो उस टाइम तो लेके जनवरी 2006 तक बेसिकली मैं घरों काम कर रही थी एंड इन द मीन टाइम वो अपने DC ऑफिस नाल इन टच सीगे। ਹਾਂਜੀ ਤੇ ਫਿਗਰ ਆਊਟ ਕਰਨ ਦੀ ਕੋਸ਼ਿਸ਼ ਕਰ ਰਹੀ ਸੀਗੀ ਕਿਰਪਾਨ ਦੇ ਬਾਰੇ ਕੀ ਲਾਜ਼ ਆ ਕਿਉਂਕਿ ਬੇਸਿਕਲੀ ਮਸਲਾ ਇਹ ਹੋ ਗਿਆ ਸੀਗਾ ਕਿ ਕਿਰਪਾਨ ਦਾ ਜਿਹੜਾ ਐਜ ਹੈ ਉਹ ਉਸਨੂੰ ਬਲੇਡ ਕਹਿ ਕੇ ਉਹ ਇੱਕ ਲਾਅ ਹੈਗਾ ਫੈਡਰਲ ਲਾਅ ਜਿਹੜਾ 18 USC 930 ਹੈ ਜਿਸ ਦੇ ਤਹਿਤ ਇਹ ਹੈਗਾ ਕਿ ਜੇ ਵੀ ਫੈਡਰਲ ਬਿਲਡਿੰਗਸ ਹੈ ਉਹਨਾਂ ਵਿੱਚ ਚਾਕੂ ਦਾ ਜਿਹੜਾ ਬਲੇਡ ਹੁੰਦਾ ਹੈ ਨਾ ਉਹ 2.5 ਇੰਚ ਤੋਂ ਘੱਟ ਦੀ ਲੈਂਥ ਦਾ ਹੀ ਐਕਸੈਪਟੇਬਲ ਹੈਗਾ। ਹਾਂਜੀ ਸੋ ਅਗਰ ਉਹ ਵੱਡਾ ਹੈ ਤੇ ਯੂ ਕੈਨ ਨਾਟ ਐਂਟਰ ਫੈਡਰਲ ਬਿਲਡਿੰਗਸ ਇਫ ਬਟ ਦੇ ਵਰ ਇੰਟਰਪ੍ਰੀਟਿੰਗ ਦ ਲਾਅ ਟੂ ਬੀ ਓਕੇ। ਤੇ ਉਹ ਕਹਿੰਦੇ ਸੀਗੇ ਕਿ ਇਸ ਲਾਅ ਦੀ ਕੋਈ ਐਕਸੈਪਸ਼ਨ ਨਹੀਂ ਹੈਗੀ ਰਿਲੀਜੀਅਸ ਗਰਾਊਂਡਸ ਤੇ। ਹਾਂਜੀ ਮੇਰਾ ਉਹਨਾਂ ਨੂੰ ਕਹਿਣਾ ਸੀ ਕਿ ਇਹ ਕਿਰਪਾਨ ਹੈਗੀ ਹੈ ਇਹ ਕੋਈ ਚਾਕੂ ਨਹੀਂ ਹੈਗਾ। ਜੀ
ਹੈ, ਕੋਈ ਟਾਈਗਰ ਨਹੀਂ ਹੈਗਾ। ਬਿਲਕੁਲ। ਔਰ ਕਿ ਇਹ ਰਿਲੀਜੀਅਸ ਆਰਟੀਕਲ ਆਫ ਫੇਥ ਹੈਗਾ ਸਿੱਖਾਂ ਦਾ, ਉਸ ਦੇ ਤਹਿਤ ਮੈਨੂੰ ਇਜਾਜ਼ਤ ਮਿਲਣੀ ਚਾਹੀਦੀ ਹੈ ਸਿਕਿਉਰਿਟੀ ਵੇਵਰ ਦੀ। ਹਾਂਜੀ। ਸੋ ਬੇਸਿਕਲੀ ਉਹਨਾਂ ਨੇ ਆਪਣੇ ਲਾਅ ਇੰਟਰਪ੍ਰੀਟ ਕੀਤਾ ਔਰ ਜਨਵਰੀ 2006 ਵਿੱਚ ਐਕਟ ਉਹਨਾਂ ਨੇ ਮੈਨੂੰ, ਇਸ ਦੌਰਾਨ ਉਹਨਾਂ ਨੇ ਮੈਨੂੰ ਕਿਹਾ ਕਿ ਪਲਾਸਟਿਕ ਦੀ ਕਿਰਪਾਨ ਪਾ ਲਓ ਜਾਂ ਜਿਹੜੀ ਹਮੇਸ਼ਾ ਫਿੱਤੀ ਰਹੇ, ਬਾੜ ਨਾ ਹੋਏ, ਵੈਲਡਿਡ ਹੋਏ ਉਹ ਪਾ ਲਓ, ਜਾਂ ਇੱਕ ਛੋਟੀ ਜਿਹੀ ਜਿਹੜੀ ਕਹਿੰਦੇ ਇੱਕ ਗਲੇ 'ਚ ਕਹਿੰਦੇ ਕਿਰਪਾਨ ਪਾਉਂਦੇ ਆ ਲੋਕੀ ਨੈਕਲੈਸ ਦੀ ਤਰ੍ਹਾਂ, ਉਹ ਪਾ ਲਓ। ਜਾਂ ਤੁਸੀਂ ਆਪਣੀ ਕਾਰ ਵਿੱਚ ਹੀ ਛੋੜ ਕੇ ਆਓ, ਅੰਦਰ ਨਾ ਲੈ ਕੇ ਆਓ। ਇਸ ਤਰ੍ਹਾਂ ਕਰਕੇ ਉਹਨਾਂ ਨੇ ਮੈਨੂੰ 5 ਆਪਸ਼ਨਸ ਦਿੱਤੀਆਂ ਜੋ ਮੇਰੇ ਵਾਸਤੇ ਆਪਸ਼ਨਸ ਨਹੀਂ ਸੀਗੀਆਂ, ਮੇਰੇ ਹਿਸਾਬ ਤੇ ਉਹ ਕਿਰਪਾਨ ਨਹੀਂ ਸੀਗੀਆਂ। ਹਾਂਜੀ ਜੀ। ਤੋ ਜਦੋਂ ਮੈਂ ਉਹ ਕਹਿੰਦੇ ਸੀ ਉਹਨੂੰ ਕਹਿੰਦੇ ਸੀ ਮੋਡੀਫਾਈਡ ਉਹਨਾਂ ਦੇ ਹਿਸਾਬ ਤੇ, ਔਰ ਮੇਰੇ ਹਿਸਾਬ ਤੇ ਉਹ ਤੇ ਕਿਰਪਾਨ ਹੀ ਨਹੀਂ ਸੀ। ਹਾਂਜੀ। ਬੇਸਿਕਲੀ ਜਨਵਰੀ 2006 ਵਿੱਚ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਜੋ ਅਸੀਂ ਆਪਸ਼ਨ ਦਿੱਤੀਆਂ ਉਸ ਤਰ੍ਹਾਂ ਦੀ ਪਾ ਕੇ ਆਓ, ਨਹੀਂ ਤੇ ਨਾ ਆਓ। ਸੋ ਮੈਂ ਆਪਣੀ ਜਿਹੜੀ ਰੈਗੂਲਰ ਕਿਰਪਾਨ ਪਾ ਕੇ ਗਈ ਔਰ ਅਫਕੋਰਸ ਮੈਂ ਐਂਟਰ ਨਹੀਂ ਕਰ ਸਕੀ ਉਸ ਦਿਨ ਬਿਲਡਿੰਗ ਜਨਵਰੀ 2006 ਵਿੱਚ। ਹਾਂਜੀ। ਤੇ ਉਹਨਾਂ ਨੇ ਮੈਨੂੰ ਫਿਰ AWOL 'ਚ ਪਾਤਾ, ਜੋ ਕਿ ਐਬਸੈਂਟ ਵਿਦਆਊਟ ਲੀਵ ਸਟੇਟਸ ਤੇ ਪਾ ਦਿੱਤਾ ਉਹਨਾਂ ਨੇ ਮੈਨੂੰ, ਜਿਸ ਦੌਰਾਨ ਮੈਨੂੰ ਪੇ ਨਹੀਂ ਮਿਲ ਰਹੀ ਸੀਗੀ, ਪਰ ਉਹਨਾਂ ਨੇ ਮੈਨੂੰ ਹਲੇ ਟਰਮੀਨੇਟ ਨਹੀਂ ਸੀਗਾ ਕੀਤਾ। ਹਾਂਜੀ। ਸੋ ਜਨਵਰੀ 2006 ਤੋਂ ਲੈ ਕੇ ਜੁਲਾਈ 2006 ਤੱਕ ਆਈ ਵਾਜ਼ ਐਟ ਹੋਮ with no job and could not have applied for any other job, ਕਿਉਂਕਿ ਹਲੇ ਵੀ ਮੈਂ ਗਵਰਨਮੈਂਟ EMPLOYEE ਮੰਨੀ ਜਾਂਦੀ ਸੀਗੀ। So working for anybody else could have been a conflict of interest. Okay ਜੀ। ਸੋ ਇਸ ਦੌਰਾਨ ਉਹਨਾਂ ਨੇ ਬੇਸਿਕਲੀ ਆਪਣਾ ਡਿਸੀਜਨ ਹੈ ਫਾਈਨਲ ਕੀਤਾ ਕਿ ਨਹੀਂ, ਸਾਡੇ ਹਿਸਾਬ ਤੇ ਜੋ ਅਸੀਂ ਇੰਟਰਪ੍ਰੀਟੇਸ਼ਨ ਕਰ ਰਹੇ ਹਾਂ ਲਾਅ ਦੀ, ਉਹਦੇ ਵਿੱਚ ਰਿਲੀਜੀਅਸ ਗਰਾਊਂਡਸ ਤੇ ਕੋਈ ਐਕਸੈਪਸ਼ਨ ਨਹੀਂ ਹੈਗੀ। ਸੋ ਉਹਨਾਂ ਨੇ ਫਾਈਨਲੀ ਮੈਨੂੰ ਜੁਲਾਈ 2006 ਵਿੱਚ ਟਰਮੀਨੇਟ ਕਰ ਦਿੱਤਾ ਜੀ। ਸੋ ਜੁਲਾਈ 2006 ਤੋਂ ਲੈ ਕੇ ਜਦੋਂ ਅਸੀਂ ਫੈਡਰਲ EMPLOYEE ਹੁੰਦੇ ਆ, ਅਸੀਂ ਸਿੱਧਾ ਰੈਗੂਲਰ ਫੈਡਰਲ ਕੋਰਟ 'ਚ ਨਹੀਂ ਜਾ ਸਕਦੇ ਜਸਟ ਲਾਈਕ ਐਨ ਆਰਡੀਨਰੀ ਸਿਟੀਜ਼ਨ। ਸਾਨੂੰ ਪਹਿਲਾਂ ਐਡਮਿਨਿਸਟ੍ਰੇਟਿਵ ਪ੍ਰੋਸੈਸ ਐਗਜ਼ੌਸਟ ਕਰਨੀ ਹੁੰਦੀ ਹੈ। ਹਾਂਜੀ। ਜੋ ਕਿ EOC ਵਗੈਰਾ ਇਨਵੋਲਵ ਹੁੰਦੀ ਹੈ। ਹਾਂਜੀ। 2006 ਜੁਲਾਈ ਤੋਂ ਲੈ ਕੇ ਦਸੰਬਰ 2008 ਤੱਕ ਅਸੀਂ ਉਹ ਐਡਮਿਨਿਸਟ੍ਰੇਟਿਵ ਪ੍ਰੋਸੈਸ ਐਗਜ਼ੌਸਟ ਕੀਤੀ। ਹਾਂਜੀ। EOC ਕੋਲ ਅਸੀਂ ਕੰਪਲੇਂਟ ਲੈ ਕੇ ਗਏ, ਉੱਥੇ ਟ੍ਰਾਇਲ ਹੋਇਆ ਇੱਕ ਛੋਟਾ ਐਡਮਿਨਿਸਟ੍ਰੇਟਿਵ ਜੱਜ ਦੇ ਅੱਗੇ, ਔਰ ਉਹ ਬੇਸਿਕਲੀ ਜੱਜ ਨੇ ਸਾਡੇ ਅਗੇਂਸਟ ਰੂਲ ਕੀਤਾ। ਹਾਂਜੀ। ਉਸ ਦੌਰਾਨ ਸਾਡੇ ਕੋਲ ਜਿਹੜਾ ਅਸੀਂ ਕਲੇਮ ਯੂਜ਼ ਕਰ ਰਹੇ ਸੀ ਉਹ ਸੀਗਾ ਟਾਈਟਲ 7 ਜਿਹੜਾ 1964 ਦਾ ਐਕਟ ਹੈਗਾ ਸਿਵਲ ਰਾਈਟਸ ਦਾ। ਔਰ ਉਸ ਦੇ ਦੌਰਾਨ ਉਹ ਅਸੀਂ ਲੂਜ਼ ਕਰ ਗਏ ਤੇ ਫਿਰ ਉਸ ਤੋਂ ਬਾਅਦ ਅਸੀਂ ਆਪਣਾ ਕੇਸ ਜਿਹੜਾ ਹੈਗਾ ਫੈਡਰਲ ਕੋਰਟ ਵਿੱਚ ਲੈ ਕੇ ਗਏ ਔਰ ਟੈਕਸਸ ਸਦਰਨ ਕੋਰਟ ਜਿਹੜਾ ਡਿਸਟ੍ਰਿਕਟ ਕੋਰਟ ਹੈਗਾ ਉਹਦੇ ਵਿੱਚ ਅਸੀਂ ਜਨਵਰੀ 2009 ਵਿੱਚ ਆਪਣਾ ਕੇਸ ਫਾਈਲ ਕੀਤਾ। ਹਾਂਜੀ। ਔਰ ਇਸ ਕੇਸ ਦੇ ਅੰਦਰ ਅਸੀਂ ਬੇਸਿਕਲੀ 2 ਕਲੇਮਸ ਪਾਏ, ਇੱਕ ਸੀਗਾ ਟਾਈਟਲ 7 ਔਰ ਇੱਕ ਸੀਗਾ ਰੈਫਰਾ ਜੋ ਕਿ ਰੈਸਟੋਰੇਸ਼ਨ ਫਰੀडम ਐਕਟ ਹੈਗਾ, ਰਿਲੀਜੀਅਸ ਰੈਸਟੋਰੇਸ਼ਨ ਫਰੀडम ਐਕਟ। ਹਾਂਜੀ। ਔਰ ਉਹ ਜਿਹੜਾ ਜਿਹਨੂੰ ਰੈਫਰਾ ਕਿਹਾ ਜਾਂਦਾ, ਜਿਹੜਾ ਰੈਫਰਾ ਹੈਗਾ ਉਹ EMPLOYEES ਵਾਸਤੇ, ਫੈਡਰਲ EMPLOYEES ਵਾਸਤੇ ਕਾਫੀ ਸੋਲਿਡ ਗਰਾਊਂਡ ਹੈਗਾ। ਟਾਈਟਲ 7 ਸਾਡੇ ਵਾਸਤੇ ਵੀਕ ਗਰਾਊਂਡ ਸੀਗਾ। ਉਹ ਸਾਨੂੰ ਪਤਾ ਸੀਗਾ ਕਿ ਟਾਈਟਲ 7 ਵਿੱਚ ਇਹ ਸ਼ੋ ਹੁੰਦਾ ਹੈ ਕਿ ਗਵਰਨਮੈਂਟ EMPLOYER ਨੂੰ ਥੋੜੀ ਜਿਹੀ ਵੀ ਹਾਰਡਸ਼ਿਪ ਹੋਏ, ਹਾਂਜੀ, then you have a chance to lose। ਲੇਕਿਨ ਰੈਫਰਾ ਦਾ ਟੋਟਲੀ ਆਪੋਜ਼ਿਟ ਹੈ। ਉਹ ਕਹਿੰਦੇ ਆ ਰੈਫਰਾ ਬੇਸਿਕਲੀ ਸੇਜ਼ ਕਿ EMPLOYER ਨੂੰ ਸਾਰੇ ਹੋਰ ਚੀਜ਼ਾਂ ਐਗਜ਼ੌਸਟ ਕਰਨੀਆਂ ਪੈਣੀਆਂ ਟੂ ਸ਼ੋ ਕਿ ਇਟ ਇਜ਼ ਅ ਹਾਰਡਸ਼ਿਪ ਔਨ ਦੈਮ। ਹਾਂਜੀ। ਸੋ ਸਾਨੂੰ ਪਤਾ ਸੀਗਾ ਕਿ ਥਰੂ ਆਊਟ ਸਾਡਾ ਰੈਫਰਾ ਕਲੇਮ ਜਿਹੜਾ ਸਟਰੋਂਗਰ ਹੈਗਾ ਟਾਈਟਲ 7 ਦੀ ਬਜਾਏ। ਜੀ। So finally we filed in 2009 January we filed in federal court, ਪਰ ਉੱਥੇ ਵੀ ਸਾਨੂੰ ਜਿਹੜੇ ਜੱਜ ਸੀਗੇ unfortunately we didn't draw a good judge। ਉਹ ਇੰਨੇ worldly ਨਹੀਂ ਸੀਗੇ, ਦੋ very very intelligent guy। ਹਾਂਜੀ। ਲੇਕਿਨ ਇਨਫੈਕਟ ਉਹੀ ਹੈਗੇ ਆ ਜਿਹੜੇ, ਅਗਰ ਤੁਹਾਨੂੰ ਯਾਦ ਹੋਏਗਾ ਐਨਰੋਨ ਦਾ ਜਿਹੜਾ ਕੇਸ ਹੋਇਆ ਸੀ ਆਇਲ ਕੰਪਨੀ ਦਾ, ਉਹਦੇ he was the presiding judge on that also। ਜੀ। ਲੇਕਿਨ ਸਾਨੂੰ ਬਾਅਦ ਪਤਾ ਲੱਗਿਆ ਕਿ ਦੋ ਹੀ ਇਜ਼ ਅ ਵੈਰੀ ਵੈਰੀ ਇੰਟੈਲੀਜੈਂਟ ਪਰਸਨ, ਹੀ ਇਜ਼ ਨਾਟ ਕੁਆਇਟ ਵਰਲਡਲੀ, ਮਤਲਬ ਉਹ ਪਹਿਲਾਂ ਕਦੀ ਕਿਸੇ ਸਿੱਖ ਦੇ ਨਾਲ ਡੀਲਿੰਗ ਹੀ ਨਹੀਂ ਕੀਤੀ ਹੋਣੀ ਉਹਨਾਂ ਨੇ। ਹਾਂਜੀ। ਸੋ ਕਿਰਪਾਨ ਨੂੰ ਇੱਕ ਸਿੱਖ ਐਂਗਲ ਤੋਂ ਸਮਝਣਾ ਆਈ ਥਿੰਕ ਉਹਨਾਂ ਵਾਸਤੇ ਔਖਾ ਸੀ। ਇਨਫੈਕਟ ਥਰੂ ਆਊਟ ਦੀ ਐਂਡ ਆਫ ਦ ਕੇਸ ਆਈ ਵੁੱਡ ਸੇ ਕਿ ਆਈ ਕੁਡ ਸਟਿਲ ਸੇ ਕਿ ਜੋ ਭਾਵਨਾ ਕਿਰਪਾਨ ਦੀ ਇੱਕ ਅੰਮ੍ਰਿਤਧਾਰੀ ਸਿੱਖ ਦੀ ਹੁੰਦੀ ਹੈ ਕਿਰਪਾਨ ਦੇ ਪ੍ਰਤੀ, ਉਹ ਪ੍ਰੋਬਬਲੀ ਸਾਡੇ ਲਾਅ ਮੇਕਰਸ ਔਰ ਸਾਡੇ ਕੋਰਟ ਉਸ ਲੈਵਲ ਤੱਕ ਦੀ ਸਾਡੀ ਭਾਵਨਾ ਨੂੰ ਸ਼ਾਇਦ ਕਦੀ ਸਮਝਣਗੇ ਵੀ ਨਹੀਂ, ਰਿਗਾਰਡਲੈਸ ਆਫ ਕਿ ਅਸੀਂ ਕਿੰਨੀ ਅੱਛੀ ਤਰ੍ਹਾਂ ਆਰਟੀਕੂਲੇਟ ਕਰਕੇ ਉਹਨਾਂ ਨੂੰ ਸਮਝਾ ਰਹੀਏ। ਬਿਲਕੁਲ ਜੀ। ਜੀ। ਸੋ ਕੀ ਹੋਇਆ ਕਿ ਇਹ ਜਿਹੜੇ ਸਾਡੇ ਜੱਜ ਸੀਗੇ ਡਿਸਟ੍ਰਿਕਟ ਕੋਰਟ ਦੇ, ਇਹਨਾਂ ਨੇ ਦੋਨੋਂ ਕਲੇਮ ਸਾਡੇ ਖਿਲਾਫ ਰੂਲ ਕਰ ਦਿੱਤੇ, ਗਵਰਨਮੈਂਟ ਦੇ ਹੱਕ ਵਿੱਚ ਫੈਸਲਾ ਕਰ ਦਿੱਤਾ ਉਹਨਾਂ ਨੇ। ਜੀ। ਜੀ।
ਤੇ ਅਸੀਂ ਸਾਡੀ ਸੈਕਿੰਡ ਪ੍ਰੋਸੈਸ ਸੀਗੀ ਕਿ ਫਿਰ ਤੋਂ ਰੀਕਨਸੀਡਰੇਸ਼ਨ ਵਾਸਤੇ ਭੇਜੀਏ ਤੇ ਅਸੀਂ ਫਿਰ ਰੀਕਨਸੀਡਰੇਸ਼ਨ ਵਾਸਤੇ ਭੇਜਿਆ ਐਂਡ ਅਨਫੋਰਚੂਨੇਟਲੀ ਰੀਕਨਸੀਡਰੇਸ਼ਨ ਵਿੱਚ ਵੀ ਉਹਨਾਂ ਨੇ 80-90 ਪੇजेस ਦਾ ਹੋਰ ਓਪੀਨੀਅਨ ਲਿਖ ਕੇ ਬੜੇ ਹਾਰਸ਼ ਲੈਂਗੁਏਜ ਵਿੱਚ ਸਾਡੇ ਅਗੇਂਸਟ ਰੂਲਿੰਗ ਕਰ ਦਿੱਤੀ। ਹਾਂਜੀ। ਔਰ ਇੰਟਰਸਟਿੰਗ ਗੱਲ ਹੈ ਕਿ ਤਕਰੀਬਨ ਜਿਹੜੇ ਕੋਰਟਸ ਹੁੰਦੇ ਆ ਨਾ ਉਹ ਕਿਸੇ ਦਾ ਸਿੰਸੀਅਰ ਬਿਲੀਫ ਰਿਲੀਜੀਅਸ ਪਰਸਨ ਦਾ they shy away from it. They don't go out unless he glaring at them ਕਿ they rule on it ਕਿ ਕਿਸੇ ਦਾ ਸਿੰਸੀਅਰ ਬਿਲੀਫ ਨੂੰ ਚੈਲੰਜ ਕਰਨਾ ਤਕਰੀਬਨ ਕੋਰਟ ਨਹੀਂ ਕਰਦੇ। ਪਰ ਇਹ ਵਾਲੇ ਜੱਜ ਕਿਉਂਕਿ ਥੋੜੇ ਹਾਰਸ਼ ਤਰੀਕੇ ਨਾਲ ਸਾਡਾ ਕੋਰਸ ਦੇਖ ਰਹੇ ਸੀਗੇ ਹਾਂਜੀ ਕੇਸ ਦੇਖ ਰਹੇ ਸੋ ਇਹਨਾਂ ਨੇ ਉਸ ਗੱਲ ਤੇ ਵੀ one of his basis of ruling in government favor was that also। ਹਾਂਜੀ so ਉਸ ਲੈਵਲ ਤੋਂ ਮੈਨੂੰ ਲੱਗਿਆ ਕਿ you know ਇਹ ਕੇਸ ਤੇ ਅਪੀਲ ਵਿੱਚ ਜਾਣਾ ਚਾਹੀਦਾ। this is one judge who's being very who's not looking at it from an open mindedness you know yeah ਔਰ ਤੁਹਾਨੂੰ ਪਤਾ ਹੈ ਕਿ ਟੈਕਸਸ ਵਿੱਚ ਉਰੇ ਤਕਰੀਬਨ ਕਾਫੀ ਕੰਜ਼ਰਵੇਟਿਵ ਹੈਗੇ ਆ ਸਾਡੇ ਕੋਰਟ ਥੋੜੇ ਕਾਫੀ ਕੰਜ਼ਰਵੇਟਿਵ ਆ ਸਾਡੇ ਪੋਲੀਟੀਸ਼ੀਅਨਸ ਉਰੇ ਕਾਫੀ ਕੰਜ਼ਰਵੇਟਿਵ ਹੈਗੇ ਆ। ਹਾਂਜੀ ਤੇ ਫਿਰ ਉਸ ਬੇਸਿਸ ਤੇ ਅਸੀਂ ਸੋਚ ਲਿੱਤਾ ਕਿ ਅਸੀਂ ਅਪੀਲ ਕਰਾਂਗੇ। ਹੁਣ ਤੱਕ ਸਾਡੇ ਨਾਲ ਸਿੱਖ ਕੋਲੀਸ਼ਨ ਜਿਹੜੀ ਹੈਗੀ ਹੈ ਉਹ ਕੇਸ ਸਾਡੇ ਨਾਲ ਮੇਰੇ ਵਾਸਤੇ ਫਾਈਟ ਕਰ ਰਹੇ ਸੀਗੇ ਪਰ ਜਦੋਂ ਅਸੀਂ 2009 ਵਿੱਚ ਅਸੀਂ ਫੈਡਰਲ ਕੋਰਟ ਵਿੱਚ ਐਡਮਿਨਿਸਟ੍ਰੇਟਿਵ ਪ੍ਰੋਸੈਸ ਐਗਜ਼ੌਸਟ ਕਰਕੇ ਜਦੋਂ ਅਸੀਂ ਫੈਡਰਲ ਕੋਰਟ ਲੈ ਗਏ ਸੀ ਤੇ ਇੱਕ ਲੋਕਲ ਲਾਇਰ ਹੈਗੇ ਆ ਸਕਾਟ ਨੂਆਰ ਜੁਰਿਸਟ ਲਾਇਰ ਹੈਗੇ ਆ ਸੋਲੋ ਪ੍ਰੈਕਟਿਸ ਉਹਨਾਂ ਦੀ ਉਹ ਤਕਰੀਬਨ ਸਾਰਾ ਕੰਮ ਕਰ ਰਹੇ ਸੀ ਜਦ ਤੋਂ ਫੈਡਰਲ ਕੋਰਟ ਗਿਆ ਹੈਗਾ। ਹਾਂਜੀ ਸੋ ਜਦੋਂ ਅਸੀਂ ਅਪੀਲ ਤੇ ਲੈ ਕੇ ਜਾਣਾ ਸੀਗਾ ਤੇ ਸਿੱਖ ਕੋਲੀਸ਼ਨ ਬੈਕਡ ਆਊਟ ਤੇ ਬੇਸਿਕਲੀ ਵਿਡਰੂ ਫਰਮ ਦਾ ਕੇਸ ਕਹਿੰਦੇ ਕਿ ਸਾਡੇ ਹਿਸਾਬ ਤੇ ਤੁਹਾਨੂੰ ਇਹ ਕੇਸ ਅੱਗੇ ਨਹੀਂ ਲੈ ਕੇ ਜਾਣਾ ਚਾਹੀਦਾ ਅਸੀਂ ਹਾਰ ਗਏ ਆ ਸਾਡੇ ਇੱਥੇ ਅੱਗੇ ਜਾਣ ਦੇ ਜਿੱਤਣ ਦੇ ਕੋਈ ਚਾਂਸਸ ਨਹੀਂ ਹੈਗੇ ਜੀ। ਸੋ ਉਹਨਾਂ ਦਾ ਇਸ ਤਰ੍ਹਾਂ ਸੋਚਣਾ ਸੀ ਕਿ ਕਿਉਂਕਿ ਇਹ ਕੇਸ ਅਸੀਂ ਪੱਕਾ ਅੱਗੇ ਜਾ ਕੇ ਵੀ ਹਾਰਨਾ ਹੈਗਾ ਇੱਕ ਬੜਾ ਗਲਤ ਪ੍ਰੈਸੀਡੈਂਟ ਸੈੱਟ ਕਰ ਦੇਗਾ ਅਗਲੇ 10 ਸਾਲਾਂ ਵਾਸਤੇ ਸਿੱਖ ਪੰਥ ਵਾਸਤੇ। ਸੋ ਉਹਨਾਂ ਨੇ ਇਸ ਕੇਸ ਤੋਂ ਬੇਸਿਕਲੀ you know they washed their hands from it। ਹਾਂਜੀ I remember ਕਿ ਉਰੇ ਅਸੀਂ ਲੋਕਲ ਕਾਫੀ ਪੰਥਕ ਜਨਿਆਂ ਨਾਲ ਗੱਲਾਂ ਕੀਤੀਆਂ ਆਪਣੇ ਵਿਸਾਰੇ ਦੇ ਵਿਚਾਰ ਲਿੱਤੇ ਮੇਨਲੀ ਜਿਹੜੇ ਸਕਾਟ ਨੂਆਰ ਜਿਹੜੇ ਸਾਡੇ ਲਾਇਰ ਹੈਗੇ ਸੀ ਮੇਨ ਲੀਡ ਲਾਇਰ ਇਹਦੇ ਵਿੱਚ ਉਹਨਾਂ ਦੇ ਨਾਲ ਗੱਲ ਕੀਤੀ ਹਾਂਜੀ ਉਹਨਾਂ ਦਾ ਪੂਰਾ ਕਹਿਣਾ ਸੀ ਕਿ ਨਹੀਂ ਬਿਲਕੁਲ ਸਾਨੂੰ ਅਪੀਲ ਤੇ ਲੈ ਕੇ ਜਾਣਾ ਚਾਹੀਦਾ ਹੈਗਾ ਔਰ ਇਸ ਨੂੰ ਅੱਗੇ ਫਾਈਟ ਕਰਨਾ ਚਾਹੀਦਾ ਹੈਗਾ। ਹਾਂਜੀ ਔਰ ਕਿਉਂਕਿ ਉਹ ਇੱਕ ਟ੍ਰਾਇਲ ਲਾਇਰ ਹੈਗੇ ਉਹਨਾਂ ਨੇ ਪਹਿਲਾਂ ਵੀ ਅਪੈਲੇਟ ਕੋਰਟ ਵਿੱਚ ਕੇਸਿਸ ਲੜੇ ਹੋਏ ਆ ਜਿਹੜੇ ਸਿੱਖ ਕੋਲੀਸ਼ਨ ਦੇ ਲਾਇਰਸ ਹੈਗੇ ਆ ਉਹਨਾਂ ਦਾ ਐਕਸਪੀਰੀਅੰਸ ਆਈ ਪਰਸਨਲੀ ਥਿੰਕ ਆਰ ਨਾਟ ਐਜ਼ ਐਕਸਪੀਰੀਅੰਸਡ ਹੋ ਟ੍ਰਾਇਲ ਲਾਇਰਸ ਨਹੀਂ ਹੈਗੇ ਐਂਡ ਆਈ ਡੋਨਟ ਨੋ ਕਿ ਉਹਨਾਂ ਨੇ ਕਿੰਨੇ ਕੇਸਿਸ ਵੈਸੇ ਇਵਨ appellate ਤੇ ਤਾਂ I don't think they have any experience at all। ਜੀ ਉਹ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਹੋਰ ਪੰਥਕ ਲੋਕਾਂ ਨਾਲ ਗੱਲਾਂ ਕਰਦੇ ਹੋਏ ਵੀ ਡਿਸਾਈਡਡ ਕਿ ਸਾਨੂੰ ਇਹ ਕੇਸ ਫਰਦਰ ਲੈ ਕੇ ਜਾਣਾ ਚਾਹੀਦਾ ਹੈਗਾ। ਹਾਂਜੀ ਜੀ ਤਾਂ ਫਿਰ ਅਸੀਂ ਅਪੀਲ ਚ ਲੈ ਗਏ ਐਂਡ ਲੱਕੀਲੀ ਕੀ ਹੋਇਆ ਕਿ ਸਾਡੀ ਅਪੀਲ ਦੀ ਡੇਟ ਸੀਗੀ February 2013। ਹਾਂਜੀ ਔਰ ਕੀ ਹੋਇਆ ਕਿ December 2012 ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇੱਕ ਪਾਲਿਸੀ ਨਿਕਾਲ ਦਿੱਤੀ ਹਾਂਜੀ ਜੋ ਕਿ ਕਹਿਲਾਂਦੀ ਹੈ FPS ਪਾਲਿਸੀ I think 15.9.3.1 ਸ਼ਾਇਦ ਉਸਦਾ ਨੰਬਰ ਹੈਗਾ ਜੀ। ਔਰ ਉਸ ਪਾਲਿਸੀ ਦੇ ਤਹਿਤ ਉਹਨਾਂ ਨੇ ਐਕਸੈਪਸ਼ਨਸ ਲਿਖ ਦਿੱਤੀਆਂ ਪਾਲਿਸੀ ਦੇ ਅੰਦਰ ਫॉर ਪ੍ਰੋਹਿਬਿਟਡ ਆਈਟਮਸ ਜਿਹਦੇ ਵਿੱਚ ਰਿਲੀਜੀਅਸ ਆਰਟੀਕਲਸ ਆਫ ਫੇਥ ਵਰ ਕੰਸੀਡਰਡ ਏ ਪ੍ਰੋਹਿਬਿਟਡ ਆਈਟਮ ਜਿਸ ਦੇ ਤਹਿਤ ਕਿਰਪਾਨ ਦੇ ਬਾਰੇ ਸਪੈਸ਼ਲੀ ਉਹਨਾਂ ਨੇ ਪੂਰਾ ਇੱਕ ਪੇਜ ਡਿਵੋਟ ਕੀਤਾ ਔਰ ਕਿਹਾ ਕਿ ਤਕਰੀਬਨ ਜਿਹੜੇ ਸਿੱਖ ਹੁੰਦੇ ਆ ਉਹ 3 ਤੋਂ 6 ਇੰਚ ਦੇ ਐਜ ਦੀ ਕਿਰਪਾਨ ਪਾਉਂਦੇ ਆ ਔਰ US ਵਿੱਚ ਔਰ ਜਦੋਂ ਕੋਈ ਸਿੱਖ ਹੈ ਲੈ ਕੇ ਫੈਡਰਲ ਬਿਲਡਿੰਗਸ ਵਿੱਚ ਆਏ ਤੇ ਉਹਨਾਂ ਨੂੰ ਐਕਸੈਪਸ਼ਨ ਜਾਂ ਐਗਜ਼ੰਪਸ਼ਨ ਮਤਲਬ ਟੈਂਪਰੇਰੀ ਜਾਂ ਪਰਮਾਨੈਂਟ ਗ੍ਰਾਂਟ ਕਰਨੇ ਦੀ ਕੰਸੀਡਰੇਸ਼ਨ ਦੇਣੀ ਚਾਹੀਦੀ ਹੈ ਗਵਰਨਮੈਂਟ ਨੂੰ। ਹਾਂਜੀ ਸੋ ਇਟ ਵਾਸ ਅ ਹਿਊਜ ਥਿੰਗ ਕਿ ਹੁਣ ਤੱਕ ਜਿਹੜੀ ਫੈਡਰਲ ਗਵਰਨਮੈਂਟ ਦੀ ਇੰਟਰਪ੍ਰੀਟੇਸ਼ਨ ਜਾਰੀ ਸੀ ਕਿ ਰਿਲੀਜੀਅਸ ਵਾਸਤੇ ਕੋਈ ਐਕਸੈਪਸ਼ਨ ਹੈ ਨਹੀਂ ਆਲ ਆਫ ਅ ਸਡਨ ਹੁਣ ਇਹ ਪਾਲਿਸੀ ਆਈ ਜਿਹਦੇ ਵਿੱਚ ਕੀ ਉਹ ਰੈਕਗਨਾਈਜ਼ ਕਰ ਰਹੇ ਆ ਕਿ ਸਿੱਖ ਕਿਰਪਾਨ ਇਜ਼ ਐਨ ਆਰਟੀਕਲ ਆਫ ਫੇਥ ਐਂਡ ਐਗਜ਼ੰਪਸ਼ਨ ਐਂਡ ਐਕਸੈਪਸ਼ਨਸ ਸ਼ੁੱਡ ਬੀ ਕੰਸੀਡਰਡ ਜੀ। ਔਰ ਸਾਡਾ ਇਸ ਤਰ੍ਹਾਂ ਸੋਚਣਾ ਹੈ ਕਿ ਇਹ ਇੱਕ ਤਰ੍ਹਾਂ ਤੋਂ ਜਿਸ ਤਰ੍ਹਾਂ ਵਾਹਿਗੁਰੂ ਨੇ ਖੁਦ ਆਪੇ ਕੁਝ ਕੀਤਾ ਹੈ ਜਿਹਦੇ ਨਾਲ ਕੀ ਇਹ ਪਾਲਿਸੀ ਸਾਨੂੰ ਹਾਂਜੀ ਔਰ ਉਹਨਾਂ ਨੇ ਡਾਕੂਮੈਂਟ ਸੀਲ ਰੱਖਿਆ 2 ਦਿਨ ਤੱਕ ਜਿਸ ਦਿਨ ਸਾਡੀ ਅਪੀਲ ਦੀ ਡੇਟ ਸੀਗੀ ਹਾਂਜੀ ਉਸ ਤੋਂ 2 ਦਿਨ ਪਹਿਲਾਂ ਅਸੀਂ ਉਸਨੂੰ ਅਨਸੀਲ ਕਰਵਾਇਆ ਦੇ ਵਰ ਇਵਨ ਨਾਟ ਵਾਂਟਿੰਗ ਟੂ ਅਨਸੀਲ ਇਟ ਹਾਂਜੀ ਜੀ। ਤਾਂ ਸਾਡਾ ਇਸ ਤਰ੍ਹਾਂ ਸੋਚਣਾ ਹੈ ਕਿ ਕਿਉਂਕਿ ਅਸੀਂ ਅਪੀਲ ਤੇ ਲੈ ਕੇ ਗਏ ਇਹਨਾਂ ਨੂੰ ਦੈਟਸ ਵਾਈ ਦੇ ਡਰਾਫਟਡ ਐਂਡ ਗਾਟ ਦਿਸ ਪਾਲਿਸੀ ਆਊਟ ਜੀ ਜਿਸ ਦਾ ਕਿ ਰਿਜ਼ਲਟ ਇਹ ਹੋਇਆ ਕਿ ਅਪੀਲ ਜਾ ਕੇ ਅਪੀਲ ਵਿੱਚ 3 ਪੈਨਲ ਜੱਜਸ ਹੁੰਦੇ ਆ
ਔਰ ਉਹਨਾਂ ਵਿੱਚੋਂ ਇੱਕ ਜੱਜ ਜੋ ਕਿ ਨੋਨ ਫॉर ਬੀਇੰਗ ਵੈਰੀ ਕੰਜ਼ਰਵੇਟਿਵ ਸਾਨੂੰ ਪਤਾ ਸੀ she herself responded ਕਹਿੰਦੇ ਕਿ गवर्नमेंट ने खुद ही पॉलिसी लिखी हुई है और गवर्नमेंट खुद ही कह रही है कि एक्सेप्शंस नहीं हो रही हैं तो गवर्नमेंट को फिगर आउट करना पैना है कि व्हाट आर दे टॉकिंग अबाउट हाँ जी जी तो बिल्कुल उस बेसिस पे उन्होंने इस केस ਨੂੰ ਵਾਪਸ ਡਿਸਟ੍ਰਿਕਟ ਕੋਰਟ ਵਿੱਚ ਭੇਜਿਆ ਸੋ ਉਸ ਦਾ ਰਿਜ਼ਲਟ ਸਾਡਾ ਇਹ ਨਿਕਲਿਆ ਕਿ ਟਾਈਟਲ 7 ਤੇ ਅਸੀਂ ਫਿਰ ਲੂਜ਼ ਕਰ ਗਏ ਕਿਉਂਕਿ ਸਾਨੂੰ ਪਤਾ ਸੀਗਾ ਕਿ ਸਾਡਾ ਇੰਨਾ ਸਟਰੋਂਗ ਗਰਾਊਂਡ ਨਹੀਂ ਸੀਗਾ ਉਸਦਾ ਹਾਂਜੀ ਲੇਕਿਨ ਜਿਹੜਾ ਰਿਫਰਾ ਦਾ ਕੇਸ ਹੈ ਉਹ ਰਿਵਰਸ ਹੋ ਕੇ ਵਾਪਸ ਡਿਸਟ੍ਰਿਕਟ ਕੋਰਟ ਵਿੱਚ ਭੇਜਿਆ ਗਿਆ ਜੀ ਜੀ ਔਰ ਨਾਲ ਉਹਨਾਂ ਨੂੰ ਇਹ ਵੀ ਕਿਹਾ ਕਿ ਕਿਸੇ ਦਾ ਰਿਲੀਜੀਅਸ ਬਿਲੀਫ ਨੂੰ ਯੂ ਕੈਨਟ ਸਲਾਈਸ ਇਟ ਟੂ ਥਿਨ ਜੱਜ ਨੂੰ ਹਿਦਾਇਤ ਦਿੱਤੀ ਗਈ ਹਾਂਜੀ ਕੈਟੇਗੋਰੀਕਲ ਬੈਨ ਨਹੀਂ ਤੁਸੀਂ ਲਗਾ ਸਕਦੇ ਤੁਸੀਂ ਗਵਰਨਮੈਂਟ ਤੋਂ ਹੋਰ ਐਵੀਡੈਂਸ ਮੰਗੋ ਔਰ ਦੈਨ ਓਨਲੀ ਤੁਸੀਂ ਇਸ ਨੂੰ ਰੀ ਓਪੀਨੀਅਨ ਕਰੋ ਮਤਲਬ ਹਾਂਜੀ ਜੀ ਤੇ ਭੈਣ ਜੀ ਲਾਈਕ ਇਟਸ ਰੀਅਲੀ ਸੈਡ ਕਿ ਤੁਹਾਨੂੰ ਕਿਸ ਤਰ੍ਹਾਂ ਪ੍ਰੋਬਲਮ ਆਈ ਹੈ ਜੌਬਸ ਦੇ ਉੱਪਰ ਉਸ ਤੋਂ ਬਾਅਦ ਕਿੰਨੇ ਸਾਲ ਤੁਸੀਂ ਇਸ ਤਰ੍ਹਾਂ ਕੇਸ ਲੜਦੇ ਰਹੇ ਹੋ ਕੋਰਟਾਂ ਦੇ ਵਿੱਚ ਜਾ ਰਹੇ ਹੋ ਸੋ ਲਾਈਕ ਅਗਰ 3-4 ਮਿੰਟ ਰਹਿ ਗਏ ਨੇ ਬਿਫੋਰ ਵੀ ਟੇਕ ਦ ਮੈਸੇਜ ਫਰਮ ਯੂ ਆਈ ਵੁੱਡ ਲਾਈਕ ਟੂ ਆਸਕ ਕਿ ਤੁਹਾਨੂੰ ਇੰਨੇ ਸਾਲਾਂ ਦੇ ਵਿੱਚ ਤੁਹਾਨੂੰ ਇੰਨੀ ਸਟਰੈਂਥ ਕਿੱਥੋਂ ਮਿਲੀ ਹੈ ਔਰ ਬਾਕੀ ਜਿਹੜੀਆਂ ਸਿੱਖ ਜਥੇਬੰਦੀਆਂ ਸੀ ਹਿਊਸਟਨ ਦੇ ਵਿੱਚ ਜਾਂ ਹੋਰ ਕਿਤੇ ਸੀਗੀਆਂ ਜਾਂ ਸਿੱਖ ਸੰਗਤਾਂ ਵੱਲੋਂ ਤੁਹਾਨੂੰ ਕਿੰਨਾ ਕੁ ਸਹਿਯੋਗ ਮਿਲਿਆ ਸੀਗਾ ਡੂਰਿੰਗ ਆਲ ਥੀਸ ਇਅਰਸ ਜ਼ਰੂਰ ਭੈਣ ਜੀ I mean, strength मैं यही कहांगी भैन जी की वाहिगुरू ने अपने आप ही chose me for this सेवा and मैनू तो पता ही नहीं लग्या हैगा कि काम कित्थों जी किस तरह अपने आप चलता रहा और हुंदा रहा 10 साल बीत गए ऑलमोस्ट 10 साल हो गए पर पता नहीं लग्या कि it didn't feel like it was that tough of a battle to fight. It was something कि सानू strategize करना पया टाइम टू टाइम देखना पया कि किस एंगल तो असीं चीज़ां लैके अगे वधीए लेकिन बहुत ज्यादा बर्डन नहीं लग्या कि it is something out of the extraordinary that I'm having to do. ਐਸ ਪਰ ਸਿੱਖ ਜਥੇਬੰਦੀਆਂ ਦੀ ਗੱਲ ਜਾਂਦੀ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਆਰਗੇਨਾਈਜੇਸ਼ਨ ਹੈਗੀ ਆ ਆਈਕੈਡ ਇੰਟਰਨੈਸ਼ਨਲ ਸੈਂਟਰ ਆਫ ਐਡਵੋਕੇਟਸ ਅਗੇਂਸਟ ਡਿਸਕ੍ਰਿਮੀਨੇਸ਼ਨ ਉਹਨਾਂ ਦੇ ਵਿੱਚ ਹੰਸਦੀਪ ਸਿੰਘ ਐਂਡ ਜਸਦੀਪ ਸਿੰਘ ਦੋ ਜਣੇ ਹੈਗੇ ਆ ਮੈਨੂੰ ਯਾਦ ਹੈ ਜਦੋਂ ਅਸੀਂ ਅਪੀਲ ਤੇ ਲੈ ਕੇ ਜਾਣਾ ਸੀ ਅਸੀਂ ਸਾਰੇ ਸਿੱਖ ਜਥੇਬੰਦੀਆਂ ਨੂੰ ਕਿਹਾ ਕਿ ਸਾਨੂੰ ਐਮਿਕਸ ਬਰੀਫ ਦਿਓ ਐਮਿਕਸ ਬਰੀਫ ਇਜ਼ ਬੇਸਿਕਲੀ ਇੱਕ ਕੋਰਟ ਦਾ ਸਟੈਂਡ ਤੁਹਾਨੂੰ ਕੋਰਟ ਨੂੰ ਦੱਸ ਰਿਹਾ ਕਿ ਸਿੱਖਾਂ ਦੇ ਵਾਸਤੇ ਕਿਰਪਾਨ ਦੀ ਕੀ ਮਹੱਤਤਾ ਹੈਗੀ ਹੈ ਹਾਂਜੀ ਹੁਣ ਉਹ ਦਿਨ ਵਾਸਤੇ ਸਿੱਖ ਕੋਲੀਸ਼ਨ ਸੈਲਡੈਫ ਯੂਨਾਈਟਿਡ ਸਾਰੀ ਆਰਗੇਨਾਈਜੇਸ਼ਨਸ ਨੇ ਮਨਾ ਕਰ ਦਿੱਤਾ ਹਾਂਜੀ ਲੇਕਿਨ ਆਈ ਰਿਮੈਂਬਰ ਉਸ ਟਾਈਮ ਆਈਕੈਡ ਵਾਸ ਵਨ ਆਫ ਦੀ ਆਰਗੇਨਾਈਜੇਸ਼ਨ ਜਿਨ੍ਹਾਂ ਨੇ ਆ ਕੇ ਐਮਿਕਸ ਦਿੱਤਾ ਔਰ ਜੋ ਕਿ ਕਾਫੀ ਸਾਡੇ ਵਾਸਤੇ ਲਾਭਦਾਇਕ ਵੀ ਸਾਬਿਤ ਹੋਇਆ ਜੀ ਅਪੀਲਸ ਤੇ ਜੀ तो ਬਾਕੀ ਲੋਕਲ ਸੰਗਤ ਦਾ ਹੀ ਸਾਰਾ ਸਾਥ ਸੀਗਾ ਜਦੋਂ ਅਸੀਂ ਨਿਊ ਆਰਲੀਨਸ ਸਾਡਾ ਅਪੈਲੇਟ ਕੋਰਟ ਪੈਂਦਾ ਹੈਗਾ और ਉੱਥੇ ਤਕਰੀਬਨ 100-150 ਬੰਦਾ ਜਮਾ ਆਪਣਾ ਸੰਗਤ ਉੱਥੇ ਆਈ ਕੋਰਟ ਪੂਰਾ ਫੁੱਲ ਸੀਗਾ ਭਰਿਆ ਹੋਇਆ ਸੀ ਜਦੋਂ 3 ਪੈਨਲ ਜੱਜਿਸ ਤੇ ਅੱਗੇ ਸੀ ਆਪਣੀ ਓਰਲ ਆਰਗੂਮੈਂਟ ਲੈ ਕੇ ਗਏ ਸੀਗੇ ਜੀ ਜਿਸ ਦਾ ਕਿ ਇਟ ਵਾਸ ਅ ਹਿਊਜ ਇੰਪੈਕਟ ਯੂ ਨੋ ਜੱਜਿਸ ਸੀਇੰਗ ਕਿ the community feels you know community is behind this also so it is not a solo person ਹਾਂਜੀ ਸੋ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਪਬਲਿਕ ਪ੍ਰੈਸ਼ਰ ਵੀ ਹੈਗਾ ਦੈਨ ਦੇ ਹੈਵ ਟੂ ਆਫਟਰ ਆਲ ਉਹ ਵੀ ਤੇ ਹਿਊਮਨ ਹੈਗੇ ਨਾ ਯੂ نو ਟੈਕਨੀਕਲ ਲੈਂਗੁਏਜਸ ਦੇਖ ਕੇ ਉਹ ਲਾਅ ਅਪਲਾਈ ਕਰਕੇ ਆਨਸਰ ਦਿੰਦੇ ਆ ਲੇਕਿਨ ਹਾਊ ਮਚ ਉਹਨਾਂ ਦੀ ਉਹਦੀ ਇੰਪਲੀਕੇਸ਼ਨ ਉਹਦੀ ਯੂ نو ਕਿੰਨਾ ਇਫੈਕਟ ਹੁੰਦਾ ਹੈ ਦੈਟ ਆਲਸੋ ਕਾਈਂਡ ਆਫ ਦੇ ਟੇਕ ਇਨਟੂ ਅਕਾਊਂਟ ਹਾਂਜੀ ਸੋ ਉਸ ਦਿਨ ਇੰਨੀ ਕਾਫੀ ਸੰਗਤ ਦੀ ਪ੍ਰੈਜ਼ੈਂਸ ਹੋਣ ਕਰਕੇ ਇਟ ਵਾਸ ਅ ਹਿਊਜ ਇੰਪੈਕਟ ਆਈ ਥਿੰਕ ਔਨ ਦਾ ਜੱਜਿਸ ਜੀ ਜੀ ਤੇ ਭੈਣ ਜੀ ਆਈ ਮੀਨ ਲਾਈਕ ਆਈ ਵੁੱਡ ਲਾਈਕ ਟੂ ਜਸਟ ਸੇ ਕਿ ਜਿਸ ਤਰ੍ਹਾਂ ਤੁਸੀਂ ਇੱਕ ਬਹੁਤ ਵੱਡੀ ਸਿੱਖ ਕੌਮ ਦੇ ਲਈ ਮਿਸਾਲ ਹੋ ਕਾਫੀ ਸਾਰੇ ਅਸੀਂ ਸਟੋਰੀ ਸੁਣਦੇ ਹਾਂ ਕਿ ਜਿਸ ਤਰ੍ਹਾਂ ਲੋਕ ਆਪਣੀਆਂ ਵੱਡੀਆਂ ਵੱਡੀਆਂ ਜਾਬਾਂ ਦੇ ਲਈ ਆਪਣੇ ਕੇਸ ਕਤਲ ਕਰਾ ਦਿੰਦੇ ਪਰ ਤੁਸੀਂ ਆਪਣੀ ਜਾਬ ਛੱਡ ਕੇ ਇਸ ਕੇਸ ਨੂੰ ਅੱਗੇ ਲੈ ਕੇ ਗਏ ਐਂਡ ਦੈਨ ਹੋਪਫੁਲੀ ਜਿਹੜੇ ਹੋਰ ਵੀ IRS ਦੇ ਵਿੱਚ ਸਾਡੇ ਵੀਰ ਭੈਣ ਕੰਮ ਕਰਾਉਣਗੇ ਇਟ ਬੀ ਈਜ਼ੀਅਰ ਫॉर them to work over there with all this ਤੁਸੀਂ ਉਹਨਾਂ ਲਈ ਕੇਸ ਵੀ ਲੜੇ ਆਪਣੇ ਲਈ ਵੀ ਕੇਸ ਲੜਿਆ ਐਂਡ ਭੈਣ ਜੀ ਕਿਉਂਕਿ ਸਾਡੇ ਕੋਲ 2-3 ਮਿੰਟ ਰਹਿ ਗਏ ਨੇ ਸੋ ਹੁਣ ਅਸੀਂ ਵਕਤ ਸਮਾਪਤੀ ਵੱਲ ਵੀ ਜਾ ਰਹੇ ਅਸੀਂ ਚਾਹਾਂਗੇ ਕਿ ਤੁਸੀਂ ਯੰਗਰ ਜਨਰੇਸ਼ਨ ਨੂੰ ਸਿੱਖ ਨੁਕਤਾ ਨਿਗਾਹ ਤੋਂ ਕੀ ਮੈਸੇਜ ਦੇਣਾ ਚਾਹੋਗੇ ਵਿਦਿਨ 2-3 ਮਿੰਟਸ ਜੀ ਭੈਣ ਜੀ ਬਹੁਤ ਜ਼ਰੂਰੀ ਮੈਸੇਜ ਸਭ ਤੋਂ ਪਹਿਲਾਂ ਹੈਗਾ ਕਿ ਹੁਣ ਸਾਡੇ ਕੋਲ ਕਿਰਪਾਨ ਦੀ ਪਾਲਿਸੀ ਆਈ ਹੋਈ ਹੈ ਸਾਡੇ ਕੋਲ ਮੇਰੀ ਸੈਟਲਮੈਂਟ ਹੈਗੀ ਹੈ ਜੋ ਕਿ ਸੈਟਲਮੈਂਟ ਇਜ਼ ਪਬਲਿਕ ਇਟਸ ਨਾਟ ਕੰਫੀਡੈਂਸ਼ੀਅਲ ਔਰ ਨਾਟ ਓਨਲੀ ਦੈਟ ਸਾਨੂੰ ਇੱਕ ਜੱਜ ਜਿਹੜੇ ਮੈਂ ਟ੍ਰਾਇਲ ਵਾਸਤੇ ਜਦੋਂ ਅਸੀਂ ਜਾਣਾ ਸੀ ਸਾਡੇ ਕੋਲ ਜੱਜ ਦਾ ਓਪੀਨੀਅਨ ਵੀ ਹੈਗਾ ਜਿਹਦੇ ਵਿੱਚ ਕਿ ਜੱਜ ਨੇ ਮੈਨੂੰ ਕਿਰਪਾਨ ਪਾ ਕੇ ਆ ਕੇ ਫੈਡਰਲ ਕੋਰਟਸ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਔਰ ਵਿਟਨੈਸਿਸ ਨੂੰ ਸੋ ਸਾਡੇ ਕੋਲ ਹੁਣ 3 ਡਿਫਰੈਂਟ ਡਾਕੂਮੈਂਟਸ ਆ ਜਿਹੜੇ ਪ੍ਰੂਵ ਕਰਦੇ ਆ ਕਿ ਕਿਰਪਾਨ ਇਜ਼ ਬੀਇੰਗ ਰੈਕਗਨਾਈਜ਼ਡ ਹੇਅਰ ਇਨ ਦਾ US ਸੋ ਹੁਣ ਇਸ ਵਕਤ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਜਿਹੜੇ ਸਿੱਖ ਫੈਡਰਲ ਜੌਬ ਵਿੱਚ ਹੈਗੇ ਆ ਔਰ ਅੰਮ੍ਰਿਤਧਾਰੀ ਹੈਗੇ ਆ ਹਾਂਜੀ please contact me or start wearing your kirpans and ask your employer to give you a security waiver for being able to wear kirpan
ਇਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਕੀ ਹੁੰਦਾ ਹੈ ਪਾਲਿਸੀ ਆ ਜਾਂਦੀ ਹੈ ਜਦ ਪਾਲਿਸੀ ਦੀ ਕੋਈ ਵਰਤੋਂ ਨਹੀਂ ਨਾ ਹੁੰਦੀ ਫਿਰ ਉਹ ਪੇਪਰ ਪਾਲਿਸੀ ਰਹਿ ਜਾਂਦੀ ਹੈਗੀ ਹੈ ਔਰ ਸਮਾਂ ਪਾ ਕੇ ਉਹ ਸਾਰੀ ਪਾਲਿਸੀ ਖਤਮ ਹੋ ਜਾਏਗੀ ਤਾਂ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਫਿਰ ਨਵੇਂ ਸਿਰੇ ਤੋਂ ਐਸੀ ਫਾਈਟ ਕਰਨੀਆਂ ਪੈਣੀਆਂ ਸੋ ਮੇਰੀ ਬੇਨਤੀ ਤਾਂ ਇਹੀ ਹੈ ਕਿ ਜਿਹੜੀ ਵੀ ਅੰਮ੍ਰਿਤਧਾਰੀ ਸਿੱਖ ਫੈਡਰਲ ਜੌਬ ਵਿੱਚ ਹੈਗੇ ਆ ਔਰ ਫੈਡਰਲ ਜੌਬ ਵੀ ਦੇਰ ਆਰ ਅਬਾਊਟ 9000 ਬਿਲਡਿੰਗਸ ਜਿਹਦੇ ਵਿੱਚ ਕੀ ਹੈ ਪਾਲਿਸੀ ਲਾਗੂ ਹੁੰਦੀ ਹੈ ਉਹ 9000 ਉਹ ਬਿਲਡਿੰਗਸ ਹਨ ਜਿਹੜੀ ਕਿ ਫੈਡਰਲ ਪ੍ਰੋਟੈਕਟਿਵ ਸਰਵਿਸਿਜ਼ ਮੈਨੇਜ ਕਰਦੀ ਹੈ ਹੋਮਲੈਂਡ ਸਿਕਿਉਰਿਟੀ ਦੀ ਸੋ ਉਹ ਸਾਰੇ ਜੋ ਫੈਡਰਲ EMPLOYEES ਜਿਹੜੇ ਐਸੀ ਜੌਬ ਵਿੱਚ ਹੈਗੇ ਆ ਆਪਣੇ EMPLOYERS ਨੂੰ ਰੀਚ ਆਊਟ ਕਰੋ ਔਰ ਉਹਨਾਂ ਕੋਲੋਂ ਸਿਕਿਉਰਿਟੀ ਵੇਵਰਸ ਲਓ ਲੇਕਿਨ ਜਿਹੜੇ ਨੌਨ ਫੈਡਰਲ EMPLOYEES ਆ ਆਮ ਅਸੀਂ ਸਿੱਖ ਹੈਗੇ ਆ ਜਿਹੜੇ ਕਿ ਅੰਮ੍ਰਿਤਧਾਰੀ ਹੈਗੇ ਆ ਪਰ ਕਈ ਵਾਰੀ ਪਾਸਪੋਰਟ ਆਫਿਸ ਜਾਂ ਸੋਸ਼ਲ ਸਿਕਿਉਰਿਟੀ ਆਫਿਸ ਇਸ ਤਰ੍ਹਾਂ ਜਾਣਾ ਪੈਂਦਾ ਹੈਗਾ ਬਿਲਕੁਲ ਜੀ ਉਹਨਾਂ ਨੂੰ ਵੀ ਮੇਰੀ ਬੇਨਤੀ ਹੈਗੀ ਹੈ ਕਿ ਉਹ ਵੀ ਕਾਫੀ ਹੱਦ ਤੱਕ ਹੁਣ ਤੱਕ ਕੀ ਕਰਦੇ ਸੀ ਕਿਰਪਾਨਾਂ ਉਤਾਰ ਕੇ ਚਲੇ ਜਾਂਦੇ ਸੀ ਸੋਚ ਕੇ ਕਿ ਸਾਡੇ ਅਗੇਂਸਟ ਲੀਗਲ ਕੇਸਿਸ ਲੀਗਲ ਐਕਸ਼ਨ ਲਿੱਤਾ ਜਾਏਗਾ ਹੁਣ ਉਹ ਡਰ ਨਹੀਂ ਹੈਗਾ ਤੁਸੀਂ ਆਪਣੀ ਕਿਰਪਾਨਾਂ ਪਾ ਕੇ ਜਾਓ ਔਰ ਪਾਲਿਸੀ ਨੂੰ ਟੈਸਟ ਕਰੋ ਤਾਂ ਕਿ ਸਾਨੂੰ ਪਤਾ ਲੱਗੇ ਕਿ ਪਾਲਿਸੀ ਕਿਸ ਹੱਦ ਤੱਕ ਇੰਪਲੀਮੈਂਟ ਹੋ ਰਹੀ ਹੈ ਹਾਂਜੀ ਸੋ ਇਹ ਮੇਰੀ ਬਹੁਤ ਮਤਲਬ ਇੱਕ ਬੇਨਤੀ ਹੈ ਸੰਗਤ ਦੇ ਅੱਗੇ ਕਿ ਜਿਹੜੇ ਅੰਮ੍ਰਿਤਧਾਰੀ ਆ ਨਾ ਉਹ ਆਪਣੀ ਕਿਰਪਾਨਾਂ ਪਾ ਕੇ ਹੁਣ ਫੈਡਰਲ ਬਿਲਡਿੰਗ ਜਾਣ ਦੀ ਕੋਸ਼ਿਸ਼ ਇਹ ਫੈਡਰਲ ਬਿਲਡਿੰਗ 에ਅਰਪੋਰਟ ਤੇ ਨਹੀਂ ਲਾਗੂ ਹੁੰਦੀ ਕੋਰਟ ਹਾਊਸਿਸ ਵਿੱਚ ਵੀ ਨਹੀਂ ਲਾਗੂ ਹੁੰਦੀ ਕਿਉਂਕਿ ਉਹ US ਮਾਰਸ਼ਲਸ ਮੈਨੇਜ ਕਰਦੇ ਆ 9000 ਪਲੱਸ ਬਿਲਡਿੰਗਸ ਹੋਰ ਹੈਗੀਆਂ ਜਿੱਥੇ ਕੀ ਹੈ ਪਾਲਿਸੀ ਬਿਲਕੁਲ ਲਾਗੂ ਹੁੰਦੀ ਹੈ ਜੀ ਤੋ ਉਹਨਾਂ ਦੇ ਅੱਗੇ ਤਾਂ ਮੇਰੀ ਬੇਨਤੀ ਹੈ ਕਿ ਜ਼ਰੂਰ ਆਪਣੀ ਕਿਰਪਾਨਾਂ ਪਾ ਕੇ ਜਾਓ ਔਰ ਦੇਖੋ ਕਿ ਪਾਲਿਸੀ ਕਿਸ ਹੱਦ ਤੱਕ ਇੰਪਲੀਮੈਂਟ ਹੋ ਰਹੀ ਹੈ ਕਿਉਂਕਿ ਜੇ ਅਸੀਂ ਇਹ ਨਹੀਂ ਕਰਾਂਗੇ ਤਾਂ ਅੱਗੇ ਸਮਾਂ ਪਾ ਕੇ ਇਹ ਬਸ ਇੱਕ ਪੇਪਰ ਪਾਲਿਸੀ ਰਹਿ ਜਾਏਗੀ ਔਰ ਫਿਰ ਸਾਨੂੰ ਫਿਰ ਨਵੇਂ ਸਿਰੇ ਤੋਂ ਐਸੀ ਬੈਟਲਸ ਨੂੰ ਫਾਈਟ ਕਰਨਾ ਪਏਗਾ ਬਿਲਕੁਲ ਭੈਣ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਪਾਲਿਸੀਜ਼ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜਿਹੜੇ ਅੰਮ੍ਰਿਤਧਾਰੀ ਨੇ ਉਹਨਾਂ ਨੂੰ ਪੂਰੀ ਜਾਣਕਾਰੀ ਦਿੱਤੀ ਹੁਣ ਅਸੀਂ ਤੁਹਾਡੇ ਕੋਲ ਭੈਣ ਜੀ ਇਜਾਜ਼ਤ ਲੈਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵਿਊਅਰਸ ਇਸ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ